ਅਗਲੀ ਚਲਿਏ ਰਾਜਕਨਵੀਰ ਸਿੰਘ ਜੀ, ਦੋ ਪ੍ਰੋਟੈਸਟ ਇਸ ਟਾਈਮ SV 553 ਨੂੰ ਲੈ ਕੇ ਹੋ ਰਹੇ ਆ। ਇੱਕ ਅੱਜ ਆ ਪੈਸਾਡੀਨਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜੋ ਅਸੈਂਬਲੀ ਮੈਂਬਰ ਹੈਗਾ ਆ ਅਪਰੋਪਰੀਏਸ਼ਨ ਕਮੇਟੀ ਦਾ ਚੇਅਰ ਆ ਜਿਹੜਾ ਮੇਨ ਜੀ ਕ੍ਰਿਸ ਹੋਲਡਨ, ਜੋ ਪਹਿਲਾਂ ਕਾਫੀ ਦਿਨ ਪਹਿਲਾਂ ਕਿਸੇ ਨੂੰ ਟਾਈਮ ਨਹੀਂ ਦੇ ਰਿਹਾ ਸੀ, ਫਿਰ ਹੁਣ ਜ਼ੂਮ ਮੀਟਿੰਗ ਕਰ ਲਈ ਤੇ ਉਹ ਉਹਦੇ ਆਫਿਸ ਦੇ ਸਾਹਮਣੇ ਹੋ ਰਿਹਾ। ਬਹੁਤ ਵੱਡੀ ਗਿਣਤੀ 'ਚ ਕੋਈ 7-11 ਵਾਲੇ, ਗੈਸ ਸਟੇਸ਼ਨਾਂ ਵਾਲੇ, ਇੰਡੀਪੈਂਡੈਂਟ ਲਿਕਰ ਸਟੋਰ ਵਾਲੇ, ਸਾਬੇ ਰੈਸਟੋਰੈਂਟ, ਈਵਨ ਬਿਊਟੀ ਸ਼ਾਪ, ਸੋ ਸਾਰੇ ਬਿਜ਼ਨਸ ਜਿਹੜੇ ਇਫੈਕਟ ਹੋਣੇ ਆ ਉਹ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਕਰ ਰਹੇ ਆ। ਸੋ 1 ਵਜੇ ਉਹਨਾਂ ਦਾ ਸ਼ਾਇਦ ਪ੍ਰੋਟੈਸਟ ਆ, ਰਾਈਟ ਰਾਜਕਨਵੀਰ ਸਿੰਘ ਜੀ, ਰੈਡੋਨਾ ਬੀਚ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜਾ ਇੱਕ ਇਹ ਪ੍ਰੋਟੈਸਟ ਜਿਹੜਾ ਡੈਫੀਨੇਟਲੀ ਇਹ ਰੱਖਿਆ ਗਿਆ ਆ ਵੀ ਤਾਂ ਜੋ ਭਾਈ ਉਸ ਦਾ ਜਿਹੜਾ ਸੁਭਾਅ ਆ ਜਾਂ ਉਸ ਦੀ ਜਿਹੜੀ ਕਹਿ ਸਕਦੇ ਆ ਵੀ ਉਹ ਸੋਚ ਰਿਹਾ ਆ ਜੋ ਵੀ ਉਸ ਦੇ ਉਲਟ ਇਹ ਵੋਟ ਪਾਵੇ, ਨੋ ਦੇ ਉੱਤੇ ਜਿਹੜੀ ਇਹ ਵੋਟ ਪਾਵੇ। ਪਤਾ ਨਹੀਂ ਪਾਊਗਾ ਕਿ ਨਹੀਂ, ਉਹ ਇੱਕ ਡਿਫਰੈਂਟ ਜਿਹੜੀ ਸਟੋਰੀ ਆ। ਪਰ ਇਹ 600 ਨਾਰਥ ਰੋਜ਼ ਮੀਡ ਬੁਲੇਵਾਰਡ ਸਵੀਟ 117 ਪੈਸਾਡੀਨਾ, ਇੱਥੇ ਅੱਜ ਇਹਨਾਂ ਨੇ 1 ਵਜੇ ਪ੍ਰੋਟੈਸਟ ਕਰਨਾ ਆ। ਕੱਲ ਹਰਨੇਕ ਸਿੰਘ ਹੁਣੀ ਆਪਣੇ ਨਾਲ ਜੁੜੇ ਸੀਗੇ, ਉਹ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਅੱਗੇ ਜਿਹੜਾ ਵੱਧ ਰਹੇ ਆ। ਇੱਕ ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਹੋ ਰਹੀ ਆ, ਆਪਣੇ ਸਰੋਤਿਆਂ ਨੂੰ ਅਗਾਹ ਕਰਨਾ ਜਿਹੜਾ ਦੱਸਣਾ ਜ਼ਰੂਰੀ ਆ। ਬਹੁਤ ਲੈਗ ਪੁਲਿੰਗ ਕੀਤੀ ਜਾ ਰਹੀ ਆ, ਬਹੁਤ ਲੱਤਾਂ ਖਿੱਚ ਹੋ ਰਹੀਆਂ ਆ। ਜਿਹੜੇ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨੂੰ ਜਿਹੜੇ ਫਰੈਂਚਾਈਜ਼ੀਜ਼ ਆ ਉਹਨਾਂ ਦੇ ਵੱਡੇ ਲੀਡਰਾਂ ਦੇ ਕੋਲੋਂ ਉਹਨਾਂ ਨੂੰ ਕਾਲਾਂ ਕਰਵਾ ਕੇ ਧਮਕਾਇਆ ਜਾ ਰਿਹਾ ਆ, ਅਸੀਂ ਤੁਹਾਡੇ ਤੋਂ ਫਰੈਂਚਾਈਜ਼ੀ ਵਾਪਸ ਲੈ ਲਾਂਗੇ। ਕੱਲ ਚਿੱਠੀ ਜਿਹੜੀ ਆ ਇੱਕ ਜਿਹੜੀ ਆਰਗੇਨਾਈਜੇਸ਼ਨ ਨੇ ਜਾਰੀ ਕਰਤੀ, ਜਿਹਦਾ ਨਾਂ ਹੁਣ ਸਭ ਨੂੰ ਹੀ ਪਤਾ ਆ ਵੀ ਉਹ ਮਡਲ ਦੇ ਵਿੱਚ ਆ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਚਿੱਠੀ ਜਾਰੀ ਕਰਦੀ ਵੀ ਪ੍ਰੋਟੈਸਟ ਕਰਨ ਦੀ ਲੋੜ ਨਹੀਂ, ਅਸੀਂ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਹਾਂ। ਉਹ ਕਹਿੰਦੇ ਜਿੱਤ ਹੋ ਗਈ ਸਾਡੀ, ਜਿੱਤ ਦੀ। ਹੁਣ ਤੁਸੀਂ ਦੇਖੋ ਵੀ ਅੱਜ ਡੇਵਿਡ ਕਰਟੇਜ਼ੀ ਦੇ ਜਿਹੜਾ ਕਹਿੰਦੇ ਅਮੈਂਡਮੈਂਟ ਦੇ ਲਈ ਮੰਨ ਗਿਆ ਤੇ ਅਮੈਂਡਮੈਂਟ ਅਜੇ ਤੱਕ ਆਈ ਕੋਈ ਅਮੈਂਡਮੈਂਟ ਦੇਖ ਲਓ ਵੀ ਕੀ ਆ ਉਹਦਾ, ਕੋਈ ਵੀ ਨਹੀਂ। ਕਹਿੰਦੇ ਵੀ ਆਪਣੇ ਆਪ ਨੂੰ ਤੁਸੀਂ ਸਿਕਿਉਰਿਟੀ ਪਰਸਨ ਕਾਊਂਟ ਕਰ ਸਕਦੇ ਆ, ਉਹ ਬਾਕੀ ਕਿੱਥੇ ਗਈ ਜਿਹੜੀ ਤੁਸੀਂ ਰੋਕ ਸਕਦੇ ਨਹੀਂ ਰੋਕ ਸਕਦੇ, ਟ੍ਰੇਨਿੰਗ ਲੌਗਸ ਐਵਰੀਥਿੰਗ ਦੇਅਰ। ਸੋ ਸਰੋਤਿਆਂ ਨੂੰ ਬਿਲਕੁਲ ਯਾਦ ਹੋਊਗਾ ਕਿਸਾਨ ਮੋਰਚੇ ਤੇ ਕੀ ਹੋਇਆ ਸੀ, ਐਗਜ਼ੈਕਟਲੀ ਸੇਮ ਥਿੰਗ ਹੈਪਨ ਹੋ ਰਿਹਾ। ਜਦੋਂ ਪ੍ਰਾਈਮ ਮਿਨਿਸਟਰ ਮੋਦੀ ਬਿੱਲ ਲੈ ਕੇ ਆਇਆ ਸੀ, ਅਕਾਲੀ ਦਲ ਵਾਲੇ ਬੱਲੇ ਬੱਲੇ ਕਰਦੇ ਸੀ, ਬਹੁਤ ਵਧੀਆ ਆ। ਬਾਅਦ ਦੇ ਵਿੱਚ ਜਦ ਵਿਰੋਧ ਹੋਇਆ ਫਿਰ ਚੁੱਪ ਕਰਕੇ ਬਹਿ ਗਏ, ਰਾਈਟ। ਸੋ ਉਹੀ ਗੱਲ ਉਦਣ ਹੋਈ, ਕੁਛ ਕੁ ਜਿਹੜੇ ਸਾਡੇ ਵੀ ਆਰਗੇਨਾਈਜ਼ਰ ਸੀ ਉਹਨਾਂ ਤੇ ਗਲਤੀ ਹੋਈ, ਉਦਾਂ ਦੇ ਬੰਦਿਆਂ ਨੂੰ ਸਮਾਂ ਦੇ ਦਿੱਤਾ ਗਿਆ, ਜਿਹਨੇ ਕਿਹਾ ਵੀ ਜੀ ਇਹ ਤਾਂ ਬਹੁਤ ਸਾਡੇ ਦੋਸਤ ਆ, ਐਜੂਕੇਟ ਕਰੂਗੇ, ਠੀਕ ਆ। ਬਾਅਦ ਦੇ ਵਿੱਚ ਜਿਹੜੀਆਂ ਉਹਨੀ ਜ਼ੂਮ ਮੀਟਿੰਗਸ ਕਰਕੇ ਮੀਟਿੰਗ ਕਰ ਲਈਆਂ, ਰਾਈਟ ਵੇ ਕਲੈਕਟਰ ਰਾਜਕਨਵੀਰ ਸਿੰਘ ਜੀ ਇਸ਼ੂ ਕੀਤਾ ਗਿਆ ਵੀ ਅਸੀਂ ਜੋ SV 553 ਆ ਤੇ ਪ੍ਰੋਪੋਜੀਸ਼ਨ 47 ਨੂੰ ਰਿਪੀਲ ਕਰਨ ਲਈ ਕੰਮ ਕਰਾਂਗੇ, ਉਹਦੇ ਲਈ ਪੂਰਾ ਜ਼ੋਰ ਲਾ ਰਹੇ ਆ, ਠੀਕ ਆ। ਹੁਣ ਕੱਲ ਇੱਕ ਇਸੇ ਆਰਗੇਨਾਈਜੇਸ਼ਨ, ਸੋ ਜਿੰਨੇ ਵੀ ਸਾਰੇ ਮੇਰੇ ਭੈਣ ਭਰਾ ਹੈਗੇ ਸਟੋਰ ਓਨਰਸ, ਉਹ ਸੁਣਿਓ ਧਿਆਨ ਨਾਲ, ਜੇ ਤੁਸੀਂ ਉਸ ਆਰਗੇਨਾਈਜੇਸ਼ਨ ਦੇ ਮੈਂਬਰ ਆ ਤੇ ਆਪ ਸਰਚ ਕਰਿਓ। ਕਹਿੰਦੇ ਜੀ ਬਈ ਅਸੀਂ ਇਹ ਸਾਡਾ ਹੁਣ ਸਾਰਾ ਸੈਟਲ ਹੋ ਗਿਆ, ਸਾਡੀ ਜਿੱਤ ਹੋ ਗਈ ਆ ਤੇ ਸਾਨੂੰ ਕੋਈ ਵੀ ਜਿਹੜਾ ਪ੍ਰੋਟੈਸਟ ਕਰਨ ਦੀ ਜ਼ਰੂਰਤ ਨਹੀਂ। ਇੱਕ ਤੁਕ ਬਣਦਾ ਆ ਵੀ ਪਹਿਲੀ ਗੱਲ ਤਾਂ ਕੁਝ ਹੋਈ ਨਹੀਂ, ਜੇ ਹੋਈ ਵੀ ਆ ਤਾਂ ਉੱਥੇ ਜਾਓ, ਉੱਥੇ ਜਾ ਕੇ ਬਿਲਕੁਲ ਉੱਥੇ ਜਾ ਕੇ ਰਲ ਕੇ ਖੁਸ਼ੀ ਮਨਾਵਾਂਗੇ ਵੀ ਹਾਂ ਅਸੀਂ ਇਹਦੇ ਵਿੱਚ ਜਿੱਤ ਗਏ ਆ। ਬਸ ਇੱਕ ਹੀ ਇਸ ਟਾਈਮ ਜ਼ੋਰ ਲੱਗਾ ਪਿਆ ਆ, ਡੇਵਿਡ ਕੋਟੇਜੀ ਦੇ ਕਟਪੁਤਲੇ ਲੱਗ ਰਹੇ ਆ ਜਿਹੜੇ ਵੀ ਇਸ ਟਾਈਮ ਇਹ ਕਹਿ ਰਹੇ ਆ। ਬਾਕੀ ਜਿਨ੍ਹਾਂ ਨੇ ਬਿੱਲ ਦੇ ਜਾਂ ਉਸ ਪਾਰਟੀ ਦੇ, ਡੈਮੋਕ੍ਰੇਟ ਪਾਰਟੀ ਹੋਈ ਆ ਮੇਨ ਇਸ ਦੇ ਪਿੱਛੇ, ਹੋਰ ਤਾਂ ਕੋਈ ਹੋਰ ਨਹੀਂ, ਵੀ ਉਹ ਇਹੀ ਕਹਿ ਰਹੇ ਆ ਵੀ ਭਾਈ ਕਿਤੇ ਪ੍ਰੋਟੈਸਟ ਨਾ ਹੋ ਜੇ, ਨਾ ਬਦਨਾਮ ਹੋ ਜਾਊਗਾ। ਪੈਸਾਡੀਨਾ ਦੀ ਜਿਹੜੀ ਉੱਥੇ ਦੀ ਲੋਕਲ ਅਖਬਾਰ ਆ ਪੈਸਾਡੀਨਾ ਨਾਮ, ਉਹਦੇ ਵਿੱਚ ਵੀ ਅੱਜ ਇਹ ਖਬਰ ਛਪੀ ਆ ਵੀ ਸਮਾਲ ਬਿਜ਼ਨਸ ਓਨਰਸ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਨਵੇਂ ਜਿਹੜੇ ਲੈਜਿਸਲੇਸ਼ਨ ਆ ਰਿਹਾ ਉਸ ਤੇ ਉਲਟ ਪ੍ਰੋਟੈਸਟ ਕਰਨ ਜਾ ਰਹੇ ਆ ਤੇ ਉਤੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸੋ ਭਾਈ ਇਹ ਜਿਹੜੇ ਸੋ ਕਾਲਡ ਤੁਹਾਡੇ ਲੀਡਰ ਆਰਗੇਨਾਈਜੇਸ਼ਨ ਬਣੇ ਆ, ਜਿਨ੍ਹਾਂ ਦੀ ਮੈਂਬਰਸ਼ਿਪ ਫੀਸ ਤੁਸੀਂ ਦੇ ਰਹੇ ਆ, ਉਹ ਏਦਾਂ ਡੀਰੇਲ ਕਰ ਰਹੇ ਆ। 2 ਦਿਨ ਰਹਿ ਗਏ ਪ੍ਰੋਟੈਸਟ ਨੂੰ ਤੇ ਇਹ ਖੁਸ਼ੀ ਮਨਾ ਰਹੇ ਆ ਵੀ ਅਸੀਂ ਇਹਨਾਂ ਨੂੰ ਰਾਜਕਨਵੀਰ ਸਿੰਘ ਜੀ ਹੁਣ ਇਹ ਆ ਵੀ ਚੁੱਪ ਬੈਠੇ ਆ, ਇਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਾਂਗੇ ਕਿੱਥੇ ਕਿੱਥੇ ਤੁਹਾਨੂੰ ਇਹਨਾਂ ਨੇ ਧੋਖੇ ਦਿੱਤੇ ਹੈਗੇ ਆ, ਕਿੱਥੇ ਕਿੱਥੇ ਦਿੱਤੇ ਆ, ਕਿੱਥੇ ਕਿੱਥੇ ਪੈਸੇ ਲਏ ਤੇ ਕੰਮ ਕੀ ਕੀਤਾ, ਉਹ ਵੀ ਜਿਹੜਾ ਤੁਹਾਨੂੰ ਦੱਸਾਂਗੇ। ਉਹ ਬਿਲਕੁਲ ਆਪਾਂ ਦੱਸਾਂਗੇ ਕਿੱਥੇ ਕਿੱਥੇ ਨਹੀਂ ਕੀਤਾ, ਕਿੱਥੇ ਕਿੱਥੇ ਪਰਸਨਲ ਫਾਇਦੇ ਲਏ। ਸੋ ਸਾਡਾ ਮੇਨ ਫੋਕਸ ਇਹ ਆ ਵੀ ਅੱਜ ਜ਼ੋਰ ਸ਼ੋਰ ਨਾਲ ਪੈਸਾਡੀਨਾ ਜਾਓ। ਕੱਲ ਨੂੰ ਕੈਪੀਟਲ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ, ਬਹੁਤ ਵੱਡਾ ਇਕੱਠ ਹੋ ਰਿਹਾ, ਵੱਖ-ਵੱਖ ਹੋਰ ਕਮਿਊਨਿਟੀਆਂ ਵੀ ਆ ਰਹੀਆਂ। ਜਿਹੜੇ ਅਸੈਂਬਲੀਮੈਨ ਸੈਨੇਟਰਸ ਇਸ ਬਿੱਲ ਦੇ ਅਗੇਂਸਟ ਸੀਗੇ,
ਉਹ ਵੀ ਉੱਥੇ ਆ ਰਹੇ ਆ। ਪ੍ਰੋਪੋਜੀਸ਼ਨ 47 ਦੀ ਵੀ ਉਹਨਾਂ ਨੂੰ ਆਪਾਂ ਬੇਨਤੀ ਕਰਾਂਗੇ ਤਾਂ ਕਿ ਹੋ ਸਕੇ। ਹੁਣ ਇੱਕ ਗੱਲ ਜ਼ਰੂਰ ਆ, ਜਿੰਨੇ ਸਟੋਰਾਂ ਵਾਲੇ ਸੁਣ ਲਿਓ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਕਿਸਾਨ ਮੋਰਚੇ 'ਚ ਹੋਇਆ ਵੀ ਉੱਥੇ ਪਹਿਲੇ ਜਿਹੜੇ ਲੀਡਰ ਇਲੈਕਟਡ ਸੀਗੇ ਉਹਨਾਂ ਨੇ ਬੱਲੇ ਬੱਲੇ ਕਰਾਤੀ, ਤੇ ਮੁੜ ਕੇ ਫਿਰ ਜਦੋਂ ਇਕੱਠੇ ਹੋ ਕੇ ਲੋਕ ਗਏ ਜਿਨ੍ਹਾਂ ਦੇ ਆਪਸ ਦੇ ਵਿੱਚ ਕੇਸ ਚੱਲਦੇ ਸੀ ਖੇਤਾਂ ਦੀ ਵੱਟ ਦਾ ਵੀ ਨਾ, ਉਹ ਵੀ ਉੱਥੇ ਪਹੁੰਚਿਆ ਵੀ ਨਹੀਂ ਭਾਈ ਹੁਣ ਸਾਡਾ ਜਿਹੜਾ ਜ਼ਿੰਦਗੀ ਮੌਤ ਦਾ ਸਵਾਲ ਆ। ਸੋ ਜਿਹੜੇ ਬਿਜ਼ਨਸ ਓਨਰਸ ਆ, ਇਹ ਕੱਲਾ ਤੁਹਾਡਾ ਬਿਜ਼ਨਸ ਓਨਰ ਨਹੀਂ, ਸਾਡੇ ਮੁਲਕ ਦਾ ਵੀ ਸਵਾਲ ਆ। ਤੁਸੀਂ ਆਪਣੇ ਨਿਆਣਿਆਂ ਲਈ ਕੀ ਛੱਡ ਕੇ ਜਾ ਰਹੇ ਆ ਰੋਜ਼ ਦੀਆਂ ਦੇਖ ਲਓ ਕਿੱਦਾਂ ਦੀਆਂ ਵੀਡੀਓ ਆਉਂਦੀਆਂ, ਸਮੈਸ਼ ਗ੍ਰੈਬ ਦੀਆਂ, ਚੋਰੀ ਦੀਆਂ, ਲੁੱਟ ਮਾਰ ਦੀਆਂ। ਆ ਤੁਹਾਡੇ ਸਾਹਮਣੇ ਆ, ਵੱਡੇ ਵੱਡੇ ਸਟੋਰ ਬੰਦ ਹੋ ਰਹੇ ਆ। ਕੱਲ ਮੈਂ ਤੁਹਾਨੂੰ ਦੱਸਿਆ ਜੀ ਸੈਨ ਫਰਾਂਸਿਸਕੋ ਕਿੱਡਾ ਵੱਡਾ ਸਟੋਰ ਬੰਦ ਹੋਇਆ। ਸੋ ਇਹ ਆਪਾਂ ਮੁਲਕ ਦੇ ਵੀ ਕੀ ਛੱਡ ਕੇ ਜਾ ਰਹੇ ਆ। ਠੀਕ ਆ, ਆਪਾਂ 10-10 20 ਡਾਲਰ ਲੈ ਕੇ ਆਏ ਸੀ, ਹੁਣ ਜੇ ਸਾਰਾ ਕੁਝ ਬਣਾ ਲਿਆ ਤੇ ਆਪਾਂ ਇਸ ਮੁਲਕ ਲਈ ਵੀ ਕੀ ਛੱਡ ਕੇ ਜਾਈਏ, ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਈਏ। ਸੋ ਇਹ ਵੀ ਮੈਂ ਤੁਹਾਨੂੰ ਦੱਸਦਾ ਜਾਣਾ, ਜਿੰਨੇ ਸਰੋਤੇ ਆ, ਜੇ ਹੁਣ ਤੁਹਾਨੂੰ ਕਾਲਾਂ ਕਰ ਰਹੇ ਆ ਬਹੁਤ ਸਾਰੇ ਸਟੋਰਾਂ ਵਾਲਿਆਂ ਨੂੰ, ਭਾਈ ਜਾਓ ਨਾ ਜੀ, ਜਾਓ ਨਾ, ਉੱਥੇ ਪ੍ਰੋਟੈਸਟ ਕਰਨ ਦੀ ਕੋਈ ਜ਼ਰੂਰਤ ਨਹੀਂ। ਉਹਨਾਂ ਨੂੰ ਤੁਸੀਂ ਪੁੱਛਿਓ ਵੀ ਪਿਛਲੇ ਸਾਲ 2022 ਦੇ ਵਿੱਚ ਇੱਕ ਬਿੱਲ ਆਇਆ ਸੀਗਾ, ਉਸ ਬਿੱਲ ਜੋ ਅਸੈਂਬਲੀ ਬਿੱਲ 5099 ਨਹੀਂ 335 ਸੀਗਾ ਇੱਕ ਅਸੈਂਬਲੀ ਬਿੱਲ, ਜਿਹੜਾ ਪ੍ਰੋਪ 47 ਨੂੰ ਰਿਪੀਲ 99 ਸੀ। ਉਹ ਬਿੱਲ ਦਾ ਮਤਲਬ ਇਹ ਸੀ ਵੀ ਟੋਟਲੀ ਐਲੀਮੀਨੇਟ ਕਰਨਾ ਸੀ ਪ੍ਰੋਪੋਜੀਸ਼ਨ 47 ਨੂੰ, ਕਿਉਂਕਿ ਯੂਸੀ ਬਰਕਲੇ ਨੇ ਰਿਸਰਚ ਕੀਤੀ ਆ, ਉਹਨੇ ਇਹ ਕਿਹਾ ਵੀ 2 ਦੇ ਮੁਕਾਬਲੇ 1 ਦੇ ਨਾਲ ਜੋ ਇਹ ਪ੍ਰੋਪੋਜੀਸ਼ਨ 47 ਚ ਅਮੈਂਡ ਕਰਕੇ $950 ਕੀਤਾ ਗਿਆ ਸੀ, ਇਹ ਬਲੰਡਰ ਸੀ ਪੋਲੀਟੀਸ਼ੀਅਨਸ ਦਾ। ਤੇ ਉਹ ਬਿੱਲ ਨੂੰ ਉਹ ਪਾਸ ਨਹੀਂ ਹੋਇਆ ਅਸੈਂਬਲੀ, ਕਿਉਂਕਿ ਉਹ ਕੁਝ ਮੈਂਬਰ ਸੀ ਜਿਨ੍ਹਾਂ ਨੇ ਕਰਨਾ ਸੀ, ਫਿਰ ਉਹ ਬੈਲਟ ਤੇ ਜਾਣਾ ਸੀ। ਹੁਣ ਤੁਸੀਂ ਜਿਹੜਾ ਵੀ ਤੁਹਾਨੂੰ ਕੋਈ ਕਾਲ ਕਰਦਾ ਨਾ ਵੀ ਭਾਈ ਨਹੀਂ ਸਾਡਾ ਸਾਰਾ ਇਹ ਸੈਟਲ ਹੋ ਗਿਆ ਤੇ ਪ੍ਰੋਟੈਸਟ ਨਾ ਜਾਓ, ਉਹਨਾਂ ਨੂੰ ਪੁੱਛਿਓ ਵੀ ਪਿਛਲੇ ਸਾਲ ਤੁਸੀਂ ਕਿੱਥੇ ਸੁੱਤੇ ਪਏ ਸੀ, ਤੁਸੀਂ ਕੋਈ ਲੌਬੀ ਕੀਤੀ ਉਸ ਬਿੱਲ ਦੇ? ਨਹੀਂ, ਜਦੋਂ ਇਹ ਪਾਸ ਹੋਇਆ ਉਦੋਂ ਵੀ ਤਾਂ ਸੁੱਤੇ ਹੀ ਸੀਗੇ, ਉਦੋਂ ਕਿਹੜਾ ਜਾਗਦੇ ਸੀਗੇ। ਜਦੋਂ ਅਪ੍ਰੈਲ ਮਹੀਨੇ 'ਚ SV 553 ਬਿੱਲ ਆਇਆ, ਜੂਨ ਮਹੀਨੇ 15 ਫਰਵਰੀ ਨੂੰ ਪਹਿਲੀ ਵਾਰੀ ਰੀਡ ਹੋਇਆ ਇਹ ਬਿੱਲ, 15 ਫਰਵਰੀ ਨੂੰ ਇਸ ਸਾਲ 'ਚ। ਉਸ ਤੋਂ ਬਾਅਦ 'ਚ ਅਗਸਤ ਤੱਕ ਤਾਂ ਸੁੱਤੇ ਹੀ ਸੀਗੇ। ਸੋ ਪ੍ਰੋਟੈਸਟ ਤੋਂ ਬਾਅਦ ਇੰਨੀ ਐਕਟੀਵਿਟੀ ਉਹ ਇੱਕ ਕਾਤੇ ਹੋਈ ਆ, ਕਿਉਂਕਿ ਉੱਥੇ 1000 ਤੋਂ ਲੈ ਕੇ 1500 ਤੱਕ ਸਮਾਲ ਬਿਜ਼ਨਸ ਓਨਰ ਪਹੁੰਚਿਆ ਸੀ। ਪੋਲੀਟੀਸ਼ੀਅਨਾਂ ਦੇ ਜਿਹੜੇ ਕੰਨ ਆ ਨਾ, ਉਹਨਾਂ ਚੋਂ ਫਿਰ ਗੈਸ ਨਿਕਲਣੀ ਸ਼ੁਰੂ ਹੋ ਗਈ, ਭਾਈ ਇਹੀ ਤਾਂ ਸਾਨੂੰ ਸਪੋਰਟ ਕਰਦੇ ਆ, ਇਹੀ ਤਾਂ ਫੰਡਿੰਗ ਦਿੰਦੇ ਆ, ਇਹੀ ਤਾਂ ਵੋਟਾਂ ਪਾਉਂਦੇ ਆ, ਤਾਂ ਉਹਨਾਂ ਤੇ ਅਸਰ ਹੋਣਾ ਸ਼ੁਰੂ ਹੋਇਆ। ਹੁਣ ਗਦਾਰੀ ਵਾਲਾ ਕੰਮ ਨਾ ਕਰੋ। ਸੋ ਵੱਧ ਚੜ ਕੇ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੋ। ਜੋ ਅਮੈਂਡਮੈਂਟ ਹੋਈ ਆ ਉਹ ਤੋਂ ਕੁਝ ਲੱਗਦਾ ਨਹੀਂ ਖਾਸ ਹੋਇਆ ਹੈਗਾ, ਤੇ ਬਾਕੀ 2 ਸਾਲਾਂ ਬਾਅਦ ਫੇਰ ਇਹ ਲੈ ਕੇ ਆ ਸਕਦੇ ਆ। ਸੋ ਹੁਣ ਪੂਰੀ ਵੇਵ ਬਣੀਓ ਆ, ਪੂਰਾ ਜਿਹੜਾ ਇਹ ਜਾਰੀ ਰੱਖੋ ਤਾਂ ਕਿ ਜਿਹੜੀਆਂ ਹੋਰ ਵੀ ਆਪਣੀਆਂ ਪ੍ਰੋਬਲਮ ਆਉਂਦੀਆਂ ਹੈ ਨਾ, ਉੱਥੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਪਤਾ ਲੱਗ ਸਕੇ ਭਾਈ ਇਹ ਜਿਹੜੀ ਕਮਿਊਨਿਟੀ ਆ ਇਕੱਠੀ ਹੁੰਦੀ ਹੈਗੀ ਆ, ਇਕੱਠੇ ਹੋ ਕੇ ਅੱਗੇ ਆਉਂਦੇ ਹੈਗੇ ਆ। ਸੋ ਸਾਡੇ ਸਾਰੇ ਜਿੰਨੇ ਵੀ ਸਰੋਤੇ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਅੱਜ ਪੈਸਾਡੀਨਾ ਦੇ ਵਿੱਚ ਤੇ ਕੱਲ ਨੂੰ ਜਿਹੜਾ ਸਟੇਟ ਕੈਪੀਟਲ ਆ ਉਹਦੇ ਸਾਹਮਣੇ ਪ੍ਰੋਟੈਸਟ ਹੋ ਰਿਹਾ ਬਹੁਤ ਵੱਡਾ, ਤੇ ਉੱਥੇ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਜਿਹੜੇ ਇਦਾਂ ਦੇ ਬਿੱਲ ਆਉਂਦੇ ਹੈਗੇ ਚੋਰੀ ਛਿਪੀ, ਉਹਨਾਂ ਦੇ ਜਿਹੜੇ ਨਾਂ ਡਿਫਰੈਂਟ ਰੱਖੇ ਹੁੰਦੇ ਆ, ਵਿੱਚ ਕੀ ਲਿਖਿਆ ਹੁੰਦਾ ਹੈਗਾ, ਲੱਗਦਾ ਤਾਂ ਬਹੁਤ ਸੋਹਣਾ ਹੈ ਵੀ ਸੇਫਟੀ ਦੇ ਲਈ ਆ ਬਿੱਲ, ਤੇ ਵਿੱਚ ਹੋਰ ਕੁਛ ਆ, ਉਹਦੇ ਵਿਰੋਧ ਦੇ ਵਿੱਚ ਉੱਥੇ ਪਹੁੰਚੀਏ। ਜੋ ਸੇਵਾਦਾਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਬੱਸ ਸਰਵਿਸ ਵਾਲੇ ਆ, ਨਛੱਤਰ ਸਿੰਘ ਹੁਣੀ ਕਹਿੰਦੇ ਵੀ ਅਸੀਂ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਥੋੜੇ ਮਿੰਟਾਂ ਬਾਅਦ ਬੱਸਾਂ ਤੋਰੀ ਜਾਵਾਂਗੇ, ਕਿਉਂਕਿ ਉੱਥੇ ਪਾਰਕਿੰਗ ਨਹੀਂ ਲੱਭਦੀ ਹੈਗੀ ਕੈਪੀਟਲ ਤੇ। ਸੋ ਉਹ ਕਹਿੰਦੇ ਵੀ ਨਾ ਮੇਰਾ ਕੋਈ ਸਟੋਰ ਆ, ਨਾ ਕੋਈ ਲੈਣਾ ਨਹੀਂ ਦੇਣਾ ਨਹੀਂ, ਮੇਰਾ ਸੇਵਾ ਹੀ ਕਰਨੀ ਆ। ਜਿਹੜੇ ਲੰਗਰ ਲਿਆਉਣ ਵਾਲੇ ਆ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਕਹਿੰਦੇ ਅਸੀਂ ਲੰਗਰ ਲੈ ਕੇ ਆਵਾਂਗੇ, ਹਨਾ। ਸੋ ਆਮ ਲੋਕ ਜਿਹੜੇ ਆ, ਕਈ ਉੱਥੇ ਉਦਣ ਵੀ ਆਏ ਸੀ ਰਾਜਕਨਵੀਰ ਸਿੰਘ ਜੀ ਪ੍ਰੋਟੈਸਟ ਦੇ ਵਿੱਚ, ਬਹੁਤ ਸਾਰੇ ਲੋਕ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਬਿਜ਼ਨਸ ਨਾਲ, ਉਹ ਕਹਿੰਦੇ ਵੀ ਨਹੀਂ ਯਾਰ ਆਪਣੇ ਭੈਣ ਭਰਾ ਆ, ਆਪਣੇ ਰਿਸ਼ਤੇਦਾਰ ਆ, ਇਹ ਅੱਜ ਇਦਾਂ ਦੇ ਸਟੋਰਾਂ 'ਚ ਹੋ ਰਿਹਾ, ਵੱਡੇ ਸਟੋਰਾਂ 'ਚ ਹੋ ਰਿਹਾ, ਆਪਣਾ ਤਾਂ ਬਾਹਰ ਜਾਣਾ ਵੀ ਮੁਸ਼ਕਲ ਹੋ ਜਾਊਗਾ। ਇਹ ਅਲਟੀਮੇਟਲੀ ਜੋ ਚੋਰ ਬਜ਼ਾਰੀ ਇੰਨੀ ਵੱਧ ਗਈ ਆ ਕੈਲੀਫੋਰਨੀਆ 'ਚ, ਇਹ ਹੁਣ ਤੁਹਾਡੇ ਘਰਾਂ 'ਚ ਵੀ ਪਹੁੰਚੂਗੀ। ਆਪਾਂ ਦੇਖੀ ਆ ਕਾਰਾਂ ਦੇ ਉਹ ਕਨਵਰਟਰ ਜਿਹੜੇ ਹੈਗੇ ਆ, ਕੈਟਾਲਿਟਿਕ ਕਨਵਰਟਰ ਕਿੰਨੇ ਜ਼ਿਆਦਾ ਉਹ ਚੋਰੀ ਹੁੰਦੇ ਆ, ਹਨਾ। ਤੇ ਸੋ ਇਸ ਕਰਕੇ ਵੱਧ ਤੋਂ ਵੱਧ ਪਹੁੰਚੋ। ਸਮਾਂ 8:30 ਵਜੇ ਆ, ਬੜਾ ਲਿਮਟਿਡ ਸਮਾਂ ਆ ਤੇ ਸਪੈਸੀਫਿਕ ਸਮਾਂ ਆ, ਇਹ ਇਦਾਂ ਨਹੀਂ ਹੈ 9 ਵਜੇ ਐਗਜ਼ੈਕਟਲੀ ਪ੍ਰੈਸ ਕਾਨਫਰੰਸ ਹੋਣੀ ਆ, ਤੇ ਫਿਰ ਘੰਟਾ ਆਪਣੇ ਜਿਹੜੇ ਬੁਲਾਰੇ ਜੋ ਵੀ ਬੋਲੂਗੇ, ਤੇ ਬਾਹਲਾ ਲੰਮਾ ਸਮਾਂ ਨਹੀਂ, 2 ਘੰਟੇ ਤੋਂ ਵੱਧ ਦਾ ਸਮਾਂ ਹੈ ਨਹੀਂ, ਤੇ ਪਹੁੰਚੋ ਜ਼ਰੂਰ ਕੱਲ ਨੂੰ ਜੀ। ਕੁਝ ਕਾਲਰ ਵੀ ਜਿਹੜੇ ਉਹ ਵੀ ਗੱਲਬਾਤ ਕਰਨੀ ਚਾਹੁੰਦੇ, ਸ਼ਾਇਦ ਇਸ ਮਾਮਲੇ 'ਚ ਵਿਚਾਰ ਦੇਣਗੇ। ਗੁਰਜੰਟ ਜੀ, ਸਤਿ ਸ਼੍ਰੀ ਅਕਾਲ।